अस्सलाम वालेकुम लो जी यारो बेलियो मित्रो सज्जनों ते सहेलियो तुसीं देख रहे हो एसएमएस पंजाबी। लो जी बड़े बड़े ਵੱਡੇ ਹਰਾਮ ਦੇ ਤੁਸੀਂ ਦੇਖੇ ਹੋਣੇ ਆਪਣੀ ਜ਼ਿੰਦਗੀ ਦੇ ਵਿੱਚ, ਇੱਕ ਤੇ ਇੱਕ ਵੱਧ ਹਰਾਮ ਦਾ ਤੁਸੀਂ ਦੇਖਿਆ ਹੋਣਾ। ਲੇਕਿਨ ਜੇ ਨਹੀਂ ਦੇਖਿਆ ਕੋਈ ਤੇ ਟਰੰਪ ਵਰਗਾ ਸਭ ਤੋਂ ਵੱਡਾ ਹਰਾਮ ਦਾ ਤੁਸੀਂ ਕਿਤੇ ਨਹੀਂ ਦੇਖਿਆ ਹੋਣਾ। ਬਈ ਬਾਬਾ ਜੀ ਬਹੁਤ ਵੱਡਾ ਹਰਾਮੀ ਯਾਰ, ਯਕੀਨ ਕਰੋ ਐਡਾ ਵੱਡਾ ਹਰਾਮੀ ਔਰ ਦੁਨੀਆ ਦਾ ਝੂਠਾ ਤਰੀਨ ਆਦਮੀ। ਯਕੀਨ ਕਰੋ ਐਡੀ ਜਿਹੜੀ ਹੈ ਨਾ ਕਲੈਰਿਟੀ ਨਾਲ ਝੂਠ ਬੋਲਦਾ ਕਿ ਬੰਦਾ ਸਮਝ ਲੱਗ ਜਾਂਦਾ ਕਿ ਵਾਕਈ ਯਾਰ ਸ਼ਾਇਦ ਠੀਕ ਹੀ ਕਹਿ ਰਿਹਾ ਹੋਵੇ। ਅੱਜ ਸਵੇਰੇ ਨਿਕਲਿਆ ਔਰ ਨਿਕਲ ਕੇ ਜਿਹੜਾ ਆਪਣਾ ਕਹਿੰਦਾ ਸੀ ਕਿ ਮੈਂ ਈਰਾਨ ਦੀ ਜਿਹੜੀ એનર્ਜੀ ਆ ਟੈਕਨੋਲੋਜੀ ਉਹ ਸਾਰੇ ਉਹਦੇ 'ਤੇ ਮੈਂ ਹਮਲਾ ਕਰਕੇ ਤਹਿਸ ਨਹਿਸ ਕਰੂੰਗਾ। ਤੋ ਜਨਾਬ ਖਬਰ ਚਲਵਾਏਗੀ ਕਿ ਜੀ ਉਹ ਮੈਂ 5 ਦਿਨ ਅੱਗੇ ਕਰ ਦਿੱਤੀ ਆ। ਹਾਂ ਉਹ ਮੁਲਤਵੀ ਕਰਾ ਦਿੱਤਾ। ਕਿਉਂਕਿ ਜੀ ਬੜੀ ਖਾਸ ਗੱਲਬਾਤ ਚੱਲ ਰਹੀ ਮੇਰੀ। ਓਏ ਹੋਏ ਹੁਣ ਮੀਡੀਆ ਉੱਥੇ ਖੜਾ ਉਹ ਕਹਿ ਰਿਹਾ ਕਿ ਬਈ ਆਹ ਕਿਹੜੀ ਗੱਲਬਾਤ। ਉਹ ਕਹਿੰਦਾ ਜੀ ਬੜੀ ਕਮਾਲ ਆ ਪੁਆਇੰਟ ਉਹਨੇ ਨੋਟ ਕਰਾਏ ਜਿਹੜੇ ਕਿ ਮੇਰਾ ਮਤਲਬ ਹੈ ਕਿ ਉਹ ਪਹਿਲੇ ਮੁਜ਼ਾਕਰਾਤਾਂ ਦੇ ਵਿੱਚ ਕੋਈ ਸਿਸਟਮ ਸੀਗਾ। ਉਹ ਜੀ ਆ ਜਿਹੜੇ ਪੁਆਇੰਟਸ ਨੇ ਨਾ, ਹਾਂ ਉਹ ਅਗਰ ਮੰਨ ਲਏ ਜਾਣ ਔਰ ਜਿਹੜੀ ਪੇਸ਼ਰਫਤ ਹੋ ਰਹੀ ਹੈ ਇਹ ਅੱਗੇ ਵੱਧ ਗਈ ਅਤੇ ਜੰਗ ਰੁਕ ਜਾਏਗੀ। ਹੁਣ ਆਹ ਬਿਆਨ ਦੇਖ ਕੇ ਉਹਨੇ ਜਿਹੜਾ ਨਾ ਉਹਦੇ ਬਾਅਦ ਮਾਰਕੀਟ ਵੱਲ ਦੇਖਿਆ ਹੋਣਾ ਅਤੇ ਮਾਰਕੀਟ ਯਕੀਨ ਕਰੋ ਕਿ ਥੱਲੇ ਡਿੱਗ ਪਈ। ਜਿਹੜੀ ਰੇਟ ਉੱਤੇ ਜਾ ਰਹੇ ਸੀ ਉਹ ਥੱਲੇ ਆਉਣੇ ਸ਼ੁਰੂ ਹੋ ਗਏ। ਅਤੇ ਉਹਦੇ ਬਾਅਦ ਜਿਹੜਾ ਨਾ ਉਹ ਕਹਿਣ ਲੱਗਾ ਕਿ ਬਾਜੀ ਗੱਲਬਾਤ ਜਿਸ ਅਹਿਮ ਬੰਦੇ ਨਾਲ ਹੋਈ ਹੈ। ਮੀਡੀਆ ਨੇ ਪੁੱਛਿਆ ਵੀ ਕਿ ਭਈ ਕੌਣ ਹੈ ਉਹ ਅਹਿਮ ਬੰਦਾ। ਉਹ ਕਹਿੰਦਾ ਬੜਾ ਟੌਪ ਦਾ ਬੰਦਾ। ਮੀਡੀਆ ਕਹਿਣ ਲੱਗਾ ਵੀ ਉਹ ਆਪਣਾ ਜਿਹੜਾ ਨਵਾਂ ਮੁਸ਼ਤਬਾ ਆਇਤੁੱਲਾ। ਕਹਿੰਦਾ ਨਹੀਂ ਉਹ ਨਹੀਂ ਉਹ ਪਤਾ ਨਹੀਂ ਉਹ ਹੈ ਵੀ ਕਿ ਨਹੀਂ ਹੈ, ਹੋਰ ਕੋਈ ਟੌਪ ਦਾ ਬੰਦਾ। ਮੀਡੀਆ ਜਿਹੜਾ ਅਮਰੀਕੀ ਉਹ ਪੁੱਛਣ ਲੱਗਾ ਵੀ ਕੌਣ। ਉਹ ਕਹਿੰਦਾ ਮੈਂ ਦੱਸ ਨਹੀਂ ਸਕਦਾ, ਉਹਨੂੰ ਖਤਰਾ ਬਹੁਤ ਆ। ਬੰਦਾ ਪੁੱਛੇ ਬਈ ਉਹ ਜਿਹਨੂੰ ਆਪ ਇੰਨਾ ਖਤਰਾ ਉਹ ਤੈਨੂੰ ਉਹ ਕਾਹਦੇ ਮੁਜ਼ਾਕਰਤ ਕਰੂਗਾ ਤੇਰੇ ਨਾਲ ਵੀ। ਹਾਂ ਔਰ ਕੌਣ ਬੰਦਾ। ਸਭ ਝੂਠੋ ਝੂਠ 47। ਹਾਂਜੀ ਬਗੈਰਤੀ ਬੇਸ਼ਰਮੀ ਦੀ ਇੰਤਹਾ ਇਹਦੀ ਇੱਕਦਮ ਸਾਹਮਣੇ ਜਦੋਂ ਆਈ ਕਿ ਈਰਾਨ ਨੇ ਸਿੱਧਾ ਸਾਫ ਚਿੱਟਾ ਜਵਾਬ ਦੇ ਦਿੱਤਾ। ਉਹ ਕਹਿਣ ਲੱਗੇ ਕਿ ਬਈ ਆਹ ਬਗੈਰਤ ਬੇਸ਼ਰਮ ਲਾਨਤੀ ਕਿਰਦਾਰ ਇੱਦਾਂ ਤਾਂ ਨਹੀਂ ਕਿਹਾ। ਮਤਲਬ ਉਹੀ ਸੀ ਉਹਨਾਂ ਦਾ ਕਿ ਆਹ ਐਡਾ ਵੱਡਾ ਝੂਠ ਬੋਲ ਰਿਹਾ। ਸਾਡੇ ਨਾ ਕੋਈ ਬੈਕ ਡੋਰ ਨਾ ਕੋਈ ਫਰੰਟ ਡੋਰ, ਸਾਡੇ ਕੋਈ ਮੁਜ਼ਾਕਰਾਤ ਨਹੀਂ ਹੋ ਰਹੇ। ਉਹ ਕਹਿੰਦੇ ਜੰਗ ਅਸੀਂ ਸ਼ੁਰੂ ਕੀਤੀ ਨਹੀਂ, ਫਿਰ ਅਸੀਂ ਕਾਹਦੇ ਮੁਜ਼ਾਕਰਾਤ ਕਰਕੇ ਜੰਗਬੰਦੀ ਕਰਨੀ ਆ। ਬਈ ਜਿਨ੍ਹਾਂ ਨੇ ਸ਼ੁਰੂ ਕੀਤੀ ਆ ਹਾਂ ਉਹ ਜਦੋਂ ਮਰਜ਼ੀ ਖ਼ਤਮ ਕਰ ਦੇਣ, ਅਸੀਂ ਤਾਂ ਜਿਹੜਾ ਨਾ ਉਹ ਮੈਦਾਨ 'ਚ ਖੜ੍ਹੇ। ਹੁਣ ਇਹ ਬਗੈਰਤ ਬੇਸ਼ਰਮ ਜਿਹੜਾ ਟਰੰਪ ਜਿਹੜਾ ਇਹ ਨੱਠਣ ਨੂੰ ਥਾਂ ਮੰਗਦਾ, ਇਹ ਫਸ ਗਿਆ। ਇਹ ਜਿਹੜਾ ਕਹਿੰਦਾ ਸੀ ਕਿ ਮੈਂ ਯੂੰ ਕਰ ਦੂੰਗਾ ਵੋ ਕਰ ਦੂੰਗਾ, ਇਹਦੇ ਕੋਲ ਹੋ ਕੁਛ ਨਹੀਂ ਰਿਹਾ। ਹੁਣ ਉਹ ਜਿਹੜੇ ਸਟੇਟ ਆਫ ਹੋਰਮਸ ਹੈ ਉਹ ਖੁੱਲ੍ਹਦੀ ਨਹੀਂ ਪਈ, ਪ੍ਰੈਸ਼ਰ ਆ ਰਿਹਾ ਪ੍ਰਾਈਜ਼ਾਂ ਉੱਤੇ। ਨੂੰ ਪ੍ਰਾਈਜ਼ਾਂ ਕੰਟਰੋਲ ਕਰਨ ਦੀ ਖਾਤਰ ਉਹ ਝੂਠ ਬੋਲ ਰਿਹਾ ਕਿ ਵੀ ਪ੍ਰਾਈਜ਼ਾਂ। ਬਈ ਕਿੰਨਾ ਕੁ ਝੂਠ ਬੋਲ ਰਿਹਾ। ਜਿੱਦਾਂ ਇਹਨੇ ਕਿਹਾ ਕਿ ਬਈ ਆਪਣਾ ਗੱਲਬਾਤ ਹੋ ਰਹੀ ਹੈ, ਉਹ ਪ੍ਰਾਈਜ਼ਾਂ ਥੋੜ੍ਹੀਆਂ ਡਿੱਗੀਆਂ। ਜਿੱਦਾਂ ਹੀ ਉਹਨੇ ਈਰਾਨ ਨੇ ਇਨਕਾਰ ਕੀਤਾ, ਉਹਨੇ ਕਿਹਾ ਕੋਈ ਇੱਦਾਂ ਦੀ ਕੋਈ ਗੱਲ ਨਹੀਂ, ਪ੍ਰਾਈਜ਼ਾਂ ਫਿਰ ਵਾਪਸ। ਅਤੇ ਹੁਣ ਜਿਹੜੀ ਮਾਰਕੀਟ ਆ ਉਹ ਇਸ ਬਗੈਰਤ ਬੇਸ਼ਰਮ ਝੂਠੇ ਆਦਮੀ 'ਤੇ ਕਿੱਦਾਂ ਯਕੀਨ ਕਰੇਗੀ। ਕਹਾ ਹੋਰ ਉਹਦੇ ਬਾਅਦ ਜਨਾਬ ਇੱਕ ਨਵੀਂ ਗਿੱਦੜ ਸਿੰਘੀ ਜਿਹੜੀ ਹੈ ਨਾ ਉਹ ਨਿਕਲ ਕੇ ਸਾਹਮਣੇ ਆਈ ਆ। ਉਹ ਆ ਵਾਕਈ ਜੀ ਆ ਪਾਕਿਸਤਾਨ ਬੱਲੇ ਵੀ ਬੱਲੇ। ਪਾਕਿਸਤਾਨ ਜਿਹੜਾ ਨਾ ਸੁਲਹ ਸਫਾਈ ਕਰਾਉਣ ਦੀ ਕੋਸ਼ਿਸ਼ ਕਰ ਰਿਹਾ, ਜੰਗ ਬੰਦੀ ਕਰਾਉਣ ਦੀ ਕੋਸ਼ਿਸ਼ ਕਰ ਰਿਹਾ। ਉਹਦੇ ਨਾਲ ਅਹਿਮ ਮੀਟਿੰਗ ਜਿਹੜੀ ਹੈ ਉਹ ਹੋ ਰਹੀ ਹੈ ਅਮਰੀਕੀ ਜਿਹੜੇ ਰਹਿਨੁਮਾ ਉਹਨਾਂ ਨਾਲ। ਅਤੇ ਉਹਦੇ ਬਾਅਦ ਜਨਾਬ ਜਿਹੜੇ ਇਰਾਨੀ ਉਹਨਾਂ ਦੇ ਜਿਹੜੇ ਹੈਗੇ ਨੇ ਗੱਲਬਾਤ ਕਰਨ ਵਾਲੇ, ਉਹ ਮੇਰਾ ਮਤਲਬ ਕਿ ਉਹਨਾਂ ਦੇ ਸਫੀਰ ਜਿਹੜੇ ਨੇ ਉਹਨਾਂ ਦੇ ਥਰੂ ਜਿਹੜਾ ਨਾ ਉਹ ਫਾਰਨ ਮਿਨਿਸਟਰ ਨਾਲ ਵੀ ਗੱਲ ਹੋ ਰਹੀ ਹੈ। ਅਤੇ ਉਹ ਪਾਕਿਸਤਾਨ ਆ ਰਹੇ ਨੇ ਅਤੇ ਪਾਕਿਸਤਾਨ ਆ ਕੇ ਬੈਠਣਗੇ, ਗੱਲਬਾਤ ਹੋਣ। ਬਈ ਆਹ ਅਜੀਬੋ ਗਰੀਬ ਕਿਸਮ ਦਾ ਸਿਸਟਮ ਜਿਹੜਾ ਨਾ ਉਹ ਸਾਨੂੰ ਸਾਹਮਣੇ ਪੇਸ਼ ਕੀਤਾ ਜਾਏ। ਉਹ ਤਾਂ ਇਨਕਾਰੀ ਨੇ ਇਰਾਨੀ। ਉਹ ਸੁਣਿਆ ਗਿਆ ਕਿ ਵੀ ਇਹਨਾਂ ਨੇ ਰਾਬਤਾ ਕੀਤਾ ਵੀ ਸ਼ਹਿਬਾਜ਼ ਸ਼ਰੀਫ ਨੇ ਕੋਈ ਮਹਿਲ ਕੋ ਪਹਿਲੀ ਵਾਰੀ ਕੋਈ ਇਜਾਜ਼ਤ ਮਿਲੀ ਉਹਨੂੰ ਕਿ ਵੀ ਚੱਲ ਕਰ ਲਾ। ਉਹ ਬੇਕਾਰੀ ਬੇਸ਼ਰਮ ਲਾਨਤੀ ਕਿਰਦਾਰ ਨੇ ਉਹਨੂੰ ਫੋਨ ਕੀਤਾ ਕਿਤੇ। ਹਾਂ ਅਤੇ ਉਹਨੇ ਅੱਗੇ ਉਹਨੂੰ ਕਿਹਾ ਕਿ ਉਹ ਬਕਵਾਸ ਬੰਦ ਕਰਾ ਆਪਣੀ। ਤੂੰ ਵੱਡਾ ਹੈ ਸੁਲ੍ਹਾ ਕਰਾਂ। ਤੁਸੀਂ ਤਾਂ ਜੰਗ ਲੜਨ ਲੱਗੇ ਸੀਗੇ। ਹੈਂ ਤੁਸੀਂ ਤਾਂ ਆ ਜਾ ਕੇ ਹਜੇ ਕੁਛ ਦਿਨ ਪਹਿਲੇ ਤੁਸੀਂ ਆਪਣਾ ਜਿਹੜੇ ਸ਼ੀਆ ਕਮਿਊਨਿਟੀ ਆ ਉਹਨਾਂ ਨੂੰ ਬੁਲਾ ਕੇ ਤੁਸੀਂ ਜਿਹੜਾ ਨਾ ਉਲਮਾ ਨੂੰ ਉਹਨਾਂ ਨੂੰ ਤੁਸੀਂ ਜਿਹੜਾ ਨਾ ਉਹ ਬੇਇੱਜ਼ਤੀ ਕੀਤੀ ਉਹਨਾਂ ਦੀ। ਔਰ ਉਹਨਾਂ ਨੂੰ ਤੁਸੀਂ ਧਮਕੀਆਂ ਲਾਈਆਂ ਕਿ ਜੀ ਅਸੀਂ ਤਾਂ ਜਿਹੜਾ ਨਾ ਮੁਆਹਿਦਾ ਕੀਤਾ ਸਾਊਦੀਆਂ ਨਾਲ, ਅਸੀਂ ਤਾਂ ਇਹਨਾਂ ਨੂੰ ਜਿਹੜਾ ਨਾ ਉਹ ਹੁਕਮ ਆਇਆ ਉੱਧਰੋਂ ਕਿ ਬਈ ਆਹ ਲੜੋ। ਹਾਂ ਹੁਣ ਇਹ ਬਾਬਾ ਜੀ ਦੱਸ ਰਹੇ, ਬਾਬਾ ਜੀ ਕਹਿੰਦੇ ਕਿ ਬਈ
ਯਕੀਨ ਕਰੋ ਕਿ ਜਿੱਡਾ ਵੱਡਾ ਡਿਸੀਵਰ ਆ ਸਾਡੇ ਮੁਲਕ 'ਚ ਬੈਠਾ ਨਾ ਫੀਲਡ ਮਾਰਸ਼ਲ, ਬਾਬਾ ਜੀ ਕਹਿੰਦੇ ਆਪ ਟਰੰਪ ਉਸ ਤੋਂ ਵੱਡਾ ਡਿਸੀਵਰ ਆ। ਹਾਂ ਬਹੁਤ, ਬਾਬਾ ਜੀ ਕਹਿੰਦੇ ਡਿਸੀਵਰਾਂ ਦਾ ਇੱਕ ਕੰਮ ਤਾਂ ਫੜੇ ਜਾਂਦੇ ਨੇ, ਫੌਰਨ ਫੜੇ ਜਾਂਦੇ ਆ, ਉਹ ਫੌਰਨ ਫੜਿਆ ਗਿਆ। ਲੇਕਿਨ ਬਾਬਾ ਜੀ ਫਰਮਾਉਂਦੇ ਨੇ ਕਿ ਬਈ ਆਹ ਜਿਹੜੀ ਆਪਣਾ ਅੰਦਰ ਖਾਤੇ ਆ ਨਾ ਸਿਸਟਮ ਇਹਨਾਂ ਦਾ, ਇਹ ਜਰ ਕੇ ਪਏ ਆ। ਇਹਨਾਂ ਨੂੰ ਟਰੰਪ ਨੇ ਆਰਡਰ ਦਿੱਤੇ ਆ ਕਿ ਵੀ ਜਾ ਕੇ ਸਾਊਦੀਆ ਨਾਲ ਜਿਹੜਾ ਨਾ ਉਹ ਹਿਸਾਬ ਕਿਤਾਬ ਲਾਓ ਅਤੇ ਇੱਧਰ ਮੇਰਾ ਮਤਲਬ ਹੈ ਕਿ ਹਮਲੇ ਕਰੋ। ਅਤੇ ਉਹ ਹੁਣ ਉਹਨੂੰ ਪਤਾ ਪਈ ਹੈ ਇੱਧਰ ਅਸੀਂ ਕੀਤੇ ਅਤੇ ਸਾਡੇ ਤਾਂ ਆਪਣੇ ਤਾਂ ਬੇੜਾ ਗਰਕ, ਸਾਡਾ ਠੰਡੀ ਸੜਕ ਹੋ ਜਾਣੀ ਆ। ਅਤੇ ਉਹ ਕਹਿ ਰਹੇ ਹੋਣੇ ਕਿ ਤੁਹਾਡੀ ਮਿਹਰਬਾਨੀ ਹੈ ਕਿ ਅਗਰ ਤੁਹਾਨੂੰ ਮੇਰਾ ਮਤਲਬ ਹੈ ਕਿ ਸਾਡੀ ਜ਼ਰੂਰਤ ਪੈ ਗਈ ਹੈ, ਹਾਂ ਅਤੇ ਫਿਰ ਤੁਸੀਂ ਸੁਲ੍ਹਾ ਕਰ ਲਓ। ਮਤਲਬ ਜੀ ਅਮਰੀਕਾ ਨਾਲ ਉਹੀ ਗੱਲ ਹੋ ਗਈ ਨਾ ਕਿ ਉਹ ਜੰਗੇ ਅਜ਼ੀਮ ਪਤਾ ਨਹੀਂ ਕਿਹੜੀ ਸੀਗੀ, ਉਹਦੇ 'ਚ ਆਪਣਾ ਜਿਹੜੇ ਸਿਪਾਹੀ ਸੀਗੇ ਗੋਰੇ, ਉਹ ਇੰਡੀਆ ਤੋਂ ਬੰਦੇ ਇਕੱਠੇ ਕਰ ਰਹੇ ਸੀਗੇ ਨਾ, ਉਹ ਬੰਦੇ ਕਰਾਉਂਦੇ ਜਿਹੜੇ ਨਾ ਮਰਾਸੀਆਂ ਦੇ ਘਰ ਪਹੁੰਚ ਗਏ। ਉਹ ਮਰਾਸੀਆਂ ਦਾ ਮੁੰਡਾ ਉਹਨਾਂ ਨੂੰ ਚੁੱਕਿਆ, ਉਹ ਕਹਿੰਦੇ ਚੱਲ ਵੀ ਮਲਕਾ ਦੀ ਜੰਗ ਆ, ਮਲਕਾ ਦਾ ਹੁਕਮ ਆ, ਤੂੰ ਜੰਗ ਲੜਨੀ। ਉਹ ਮਰਾਸੀਆਂ ਦੇ ਮੁੰਡੇ ਦੀ ਮਾਂ ਬਾਹਰ ਆਈ, ਉਹ ਬਾਹਰ ਆ ਕੇ ਕਹਿਣ ਲੱਗੀ ਓਏ ਮਰਾਸੀਆਂ ਦਾ ਮੁੰਡਾ, ਇਹਨੂੰ ਕਿੱਥੇ ਲੈ ਚੱਲੇ ਤੁਸੀਂ, ਇਹਨੂੰ ਕੁਝ ਵੀ ਨਹੀਂ ਆਉਂਦਾ। ਉਹ ਕਹਿਣ ਲੱਗੇ ਨਹੀਂ ਮਲਕਾ ਦਾ ਆਰਡਰ ਹੈ, ਇਹਨੇ ਜੰਗ ਲੜਨੀ। ਉਹ ਕਹਿਣ ਲੱਗੀ ਕਿ ਵੀ ਜੇ ਗੱਲ ਹੁਣ ਮਰਾਸੀਆਂ ਦੇ ਮੁੰਡੇ ਤੱਕ ਆ ਗਈ ਆ ਨਾ ਅਤੇ ਫਿਰ ਮਲਕਾ ਨੂੰ ਕਹੋ ਕਿ ਸੁਲ੍ਹਾ ਕਰ। ਮਤਲਬ ਯਕੀਨ ਕਰੋ ਕਿ ਗੱਲ ਹੁਣ ਸ਼ਹਿਬਾਜ਼ ਬੁਖਾਰੀ ਅਤੇ ਇਹਦੇ ਮਾਸਟਰ ਤੱਕ ਆ ਗਈ ਆ ਨਾ ਕਿ ਮੇਰਾ ਖਿਆਲ ਹੈ ਟਰੰਪ ਨੂੰ ਸੁਲ੍ਹਾ ਕਰ ਲੈਣੀ ਚਾਹੀਦੀ ਹੈ। ਵੀ ਹਾਂ ਆਪੇ ਹੱਥ ਉੱਤੇ ਜੋੜ ਕੇ ਪਿੱਛੇ ਹੋ ਜਾਣਾ ਚਾਹੀਦਾ। ਇੱਕ ਗੇਮ ਵੈਸੇ ਪਾਈ ਜਾ ਰਹੀ ਹੈ, ਦੱਸਿਆ ਜਾ ਰਿਹਾ ਕਿ ਲੋ ਜੀ ਇਹ ਬੜੇ ਅਹਿਮ ਕਿਰਦਾਰ ਨੇ। ਹਾਲਾਂਕਿ ਇਹ ਮੇਰਾ ਮਤਲਬ ਕਾਹਦੇ ਆ, ਸਾਰੀ ਦੁਨੀਆ ਨੂੰ ਪਤਾ ਯਾਰ ਆਪਣਾ ਇਹਨਾਂ ਕੋਲ ਤੇਲ ਪਾਣੀ ਪੂਰਾ ਨਹੀਂ ਹੁੰਦਾ, ਦੁਨੀਆ ਦੀ ਸੁਲ੍ਹਾ ਕਰਾਉਣਗੇ ਯਾਰ। ਜੀ ਮਾਹੌਲ ਹੈ ਯਾਰ, ਸਮਝੋ ਬਾਹਰ ਕੀ ਹੋਇਆ, ਕੀ ਆਪਣਾ ਮੰਜ਼ਿਲ ਵੇਚਣ ਦੀ ਕੋਸ਼ਿਸ਼ ਹੋ ਰਹੀ ਆ ਕਿ ਜੀ ਸੁਲ੍ਹਾ ਕਰੋ। ਕੋਈ ਸੁਲ੍ਹਾ ਸਵਾਈ ਕੋਈ ਕੁਛ ਨਹੀਂ ਗਾ। ਹਾਂ ਉਹ ਅੱਜ ਸਵੇਰੇ ਉਹਨੇ ਕਿਹਾ ਕਿ ਲੋ ਜੀ ਬਿਲਕੁਲ ਅਸੀਂ ਜਿਹੜਾ ਨਾ ਗੱਲਬਾਤ ਨਾਲ ਹੀ ਉਹਨੇ ਹਮਲੇ ਕਰ ਦਿੱਤੇ। ਉਹ ਵੀ ਉਹਦੇ ਐਨਰਜੀ ਸੈਕਟਰ 'ਤੇ ਈਰਾਨ 'ਤੇ ਹਮਲੇ ਕੀਤੇ, ਔਰ ਇਰਾਨ ਕਹਿੰਦਾ ਕਿ ਅਸੀਂ ਤਾਂ ਜਨਾਬ ਬਦਲ ਲਵਾਂਗੇ, ਅਸੀਂ ਤਾਂ ਠੋਕਾਂਗੇ ਜਿੱਥੇ ਸਾਨੂੰ ਜਿਹੜਾ ਵੀ ਉਹਨਾਂ ਨੇ ਮਿਡਲ ਈਸਟ ਦੀ ਢੋਲਕੀ ਵਜਾਈ ਗਈ। ਉਹ ਉੱਧਰ ਨਹੀਂ ਛੱਡਦੇ, ਉਹ ਚੜ੍ਹ ਜਾਂਦੇ ਆ ਦੁਬਈ ਵਾਲੇ ਪਾਸੇ, ਸਾਊਦੀਆ, ਬਹਿਰੀਨ, ਕਤਰ, ਉਹ ਇੱਧਰ ਚੜ੍ਹ ਜਾਂਦੇ। ਉਹ ਹੁਣ ਜਿਹੜਾ ਉਹ ਕਹਿੰਦਾ ਸੀ ਹਮਲਾ ਸ਼ਾਇਦ ਉਹਨੂੰ ਦੱਸਿਆ ਵੀ ਗਿਆ ਹੋਵੇ ਟਰੰਪ ਨੂੰ ਇੱਧਰੋਂ ਮਿਡਲ ਈਸਟ ਵਾਲਿਆਂ ਨੂੰ ਕਿ ਵੀ ਦੇਖੋ ਅਗਰ ਤੁਸੀਂ ਇੱਧਰ ਕਰੋਗੇ ਤਾਂ ਇੱਧਰ ਸਾਡੇ ਉੱਥੇ ਬੱਤੀ ਗੁੱਲ ਹੋ ਜਾਣੀ ਹੈ। ਉਹਨਾਂ ਦੀ ਤਾਂ ਫਿਰ ਆਈ ਨਹੀਂ ਬੱਤੀ ਅਤੇ ਹੋਰ ਬਹੁਤ ਕੁਛ ਉਹ ਤਿਆਰੀ ਕਰ ਰਹੇ ਪਿਛਲੇ 40 ਸਾਲ ਤੋਂ। ਉਹਨਾਂ ਤੋਂ ਤੁਸੀਂ ਵਿਗਾੜ ਨਹੀਂ ਸਕਦੇ। ਸਾਡੇ ਇੱਥੇ ਜਿਹੜਾ ਨਾ ਉਹ ਰੰਡੀ ਰੋਣਾ ਪੈ ਜਾਣਾ। ਸਾਡਾ ਬੇੜਾ ਗਰਕ ਹੋਇਆ, ਤੇਰੀ ਮਿਹਰਬਾਨੀ ਆ, ਇਹ ਨਾ ਕਰ ਟਰੰਪ। ਉਹ ਟਰੰਪ ਫਿਰ ਥੋੜ੍ਹਾ ਪਿੱਛੇ ਹਟਿਆ। ਹੁਣ ਟਰੰਪ ਦੀ ਕੋਸ਼ਿਸ਼ ਪੂਰੀ ਆ ਕਿ ਕਿਸੇ ਤਰੀਕੇ ਨਾਲ ਜਿਹੜਾ ਨਾ ਉਹ ਜੰਗਬੰਦੀ ਹੋਵੇ। ਲੇਕਿਨ ਐਡਾ ਵੱਡਾ ਹਰਾਮ ਦਾ, ਐਡਾ ਵੱਡਾ ਯਕੀਨ ਕਰੋ ਜਿੱਦਾਂ ਮੈਂ ਤੁਹਾਨੂੰ ਕਿਹਾ ਬਹੁਤ ਵੱਡਾ ਹਰਾਮੀ। ਬਾਬੇ ਕਹਿੰਦੇ ਉਹੀ ਫੀਲਡ ਮਾਰਸ਼ਲ ਨਾਲੋਂ ਵੱਡਾ ਮਤਲਬ ਮੈਂ ਕਿਹਾ ਹਾਂਜੀ ਡਿਸੀਵਰ, ਉਹਦੇ ਨਾਲ ਬਹੁਤ ਵੱਡਾ ਡਿਸੀਵਰ ਆ ਡਿਸੀਵ ਕਰ ਰਿਹਾ, ਹੋਰ ਕੁਛ ਨਹੀਂ। ਉਹਨੂੰ ਹੁਣ ਜਿਹੜਾ ਨਾ ਸਮਝ ਆ ਰਹੀ ਕਿ ਵੀ ਇਹ ਜੰਗ ਜਿੱਤ ਨਹੀਂ ਸਕਦਾ ਉਹ ਕਿਸੇ ਤੌਰ ਵੀ। ਉਹਨੇ ਹੁਣ ਜਿਹੜਾ ਨਾ ਉਹ ਰਾਹਾਂ ਲੱਭ ਰਿਹਾ ਵਾ ਕਿ ਵਾਪਸ। ਹਾਲਾਂਕਿ ਉਹਨੇ ਇਹ ਵੀ ਕਿਹਾ ਕਿ ਜੀ ਦੇਖੋ ਜੀ ਅਸੀਂ ਰਜੀਮ ਚੇਂਜ ਕਰਨ ਆਏ ਸੀਗੇ ਅਤੇ ਰਜੀਮ ਚੇਂਜ ਹੋ ਗਈ। ਉਹ ਇੱਕ ਅਮਰੀਕਾ ਦੇ ਸਾਫੀ ਐਂਕਰ ਉਹ ਬੈਠਾ ਕਹਿ ਰਿਹਾ, ਕਹਿੰਦੇ ਯਾਰ ਕੀ ਮੇਰਾ ਮਤਲਬ ਹੈ। ਉਹ ਕਹਿੰਦਾ ਕਿ ਦੇਖੋ ਪਹਿਲੇ ਜਿਹੜੀ ਰਜੀਮ ਸੀ ਉਹ ਉੱਥੇ ਸਾਰੀ ਫਾਰਗ ਹੋ ਗਈ, ਉਹ ਤਾਂ ਅਸੀਂ ਜਿਹੜਾ ਨਾ ਉਹ ਮਾਰਤੀ ਅਤੇ ਹੁਣ ਨਵੀਂ ਰਜੀਮ ਆ ਗਈ ਹੈ ਅਤੇ ਇਹਦਾ ਮਤਲਬ ਰਜੀਮ ਚੇਂਜ ਹੋ ਗਈ। ਕਹਿੰਦਾ ਭਾਈ ਉਹੀ ਨੇ ਰਜੀਮ ਕਿੱਥੇ ਚੇਂਜ ਹੋ ਗਈ, ਤੁਹਾਡਾ ਤਾਂ ਬਸ ਮਕਸਦ ਹੀ ਦੂਜਾ ਸੀਗਾ ਕਿ ਇੱਥੇ ਜਿਹੜਾ ਨਾ ਉਹ ਆਪਣੇ ਟੱਟੂ ਔਰ ਪੱਟੂ ਲਿਆ ਕੇ ਬਿਠਾਓ। ਉਹ ਤੁਹਾਡਾ ਮਨਸੂਬਾ ਵੜ ਗਿਆ, ਕਾਮਯਾਬ ਹੀ ਨਹੀਂ ਹੋਇਆ ਤੁਹਾਡਾ ਮਨਸੂਬਾ। ਹੁਣ ਉਹ ਕਹਿ ਰਿਹਾ ਕਿ ਨਹੀਂ ਇਹੀ ਸਮਝੋ ਤੁਸੀਂ ਕਿ ਰਜੀਮ ਚੇਂਜ ਹੋ ਗਈ ਹੈ ਅਤੇ ਸਾਨੂੰ ਇਜਾਜ਼ਤ ਦਿਓ, ਅਸੀਂ ਨਿਕਲੀਏ ਇੱਥੋਂ, ਅਸੀਂ ਆਪਣੀ ਜਾਨ ਛੁਡਾ। ਉਹ ਹੁਣ ਆਪਣੀ ਜਾਨ ਛੁਡਾਉਣ ਦੇ ਚੱਕਰ 'ਚ ਇਸ ਕਰਕੇ ਜਿਹੜਾ ਨਾ ਹੁਣ ਹਰਾਮੀਪੁਣਾ ਜਿਹੜਾ ਨਾ ਉਹ ਕਰ ਰਿਹਾ, ਜਿੱਦਾਂ ਅਲਤਾਫ ਭਾਈ ਕਹਿੰਦੇ ਨੇ ਕਿ ਇਹ ਕਿਆ ਹਰਾਮੀਪਨ ਚੱਲ ਰਿਹਾ ਹੈ। ਅਤੇ ਉਹ ਹਰਾਮੀਪਨ ਜਿਹੜਾ ਨਾ ਟਰੰਪ ਕਰ ਰਿਹਾ, ਬਹੁਤ ਵੱਡਾ ਹਰਾਮੀ, ਬੇਗੈਰਤ, ਬੇਸ਼ਰਮ, ਲਾਹਨਤੀ ਕਿਰਦਾਰ ਆ। ਜੰਗ ਹਾਰ ਗਿਆ ਵਾ। ਸ਼ਿਕਸਤ ਫਾਸ਼ ਹੋਈ ਹੈ ਅਮਰੀਕਾ ਨੂੰ। ਅਮਰੀਕਾ ਦੀ ਜਿਹੜੀ ਨਾ ਉਹ ਇੰਨੀ ਢੋਲਕੀ ਕਦੀ ਨਹੀਂ ਵੱਜੀ ਯਕੀਨ ਕਰੋ ਜਿੰਨੀ ਈਰਾਨ ਨੇ ਵਜਾਈ ਆ। ਔਰ ਜਿੱਦਾਂ ਈਰਾਨ ਨੇ ਵਜਾਈ ਆ ਯਕੀਨ ਕਰੋ ਸਵਾਦ ਵੀ ਆਇਆ। ਇਹਦੀ ਵੀ ਵਜਾਈ ਆ ਔਰ ਇਹਦਾ ਜਿਹੜਾ ਹਰਾਮ ਦਾ ਬੱਚਾ, ਇਹਦਾ ਜਿਹੜਾ ਨਜਾਇਜ਼ ਬੱਚਾ ਉਹਦੀ ਵੀ ਵੱਜੀ ਆ। ਨਿੱਤਨ ਹਰਾਮ ਜ਼ਿਆਦਾ ਉਹਦੀ ਤਾਂ ਧਨਾਧਨ ਵੱਜੀ ਪਈ ਆ। ਬਿਲਕੁਲ ਬੇੜੇ ਉਹਨਾਂ ਦੇ ਘਰੇ ਕੋਈ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਵੀ ਅਸੀਂ ਕਰਨਾ ਕੀ ਹੈ, ਨਿਬੜਨਾ ਕਿੱਦਾਂ। ਨਿਬੜ ਨਹੀਂ ਸਕਦੇ, ਕਹਾਣੀ ਇਹਨਾਂ ਦੀ ਖਤਮ ਹੋਈ ਪਈ ਆ। ਹੁਣ ਜਾਨ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਾਨ ਛੁਡਾਈਏ ਤਾਂ ਘਰ ਚੱਲੀਏ। ਲੇਕਿਨ ਹੁਣ ਜਾਨ ਛੁਡਾਉਣੀ ਵੀ
ਔਖੀ ਹੈ, ਕਿਉਂਕਿ ਹੁਣ ਈਰਾਨ ਇਹਨਾਂ ਨੂੰ ਜਾਨ ਵੀ ਛੁਡਾਉਣ ਨਹੀਂ ਦੇ ਰਿਹਾ। ਹਾਂ, ਕੋਈ ਫੇਸ ਸੇਵਿੰਗ ਨਹੀਂ ਦੇ ਰਿਹਾ। ਬਾਕੀ ਆ ਜਿਹੜੇ ਬਿਕਾਰੀ ਬਕੂਰੀ ਜਾ ਕੇ ਮਿਲ ਰਹੇ ਆ, ਉਹਨਾਂ ਨੇ ਗੱਲਬਾਤ ਕੀਤੀ ਹੈ। ਲਾਜ਼ਮੀ ਗੱਲ ਹੈ, ਇਹਨਾਂ ਨੂੰ ਰਾਬਤਾ ਕੀਤਾ ਗਿਆ ਨਾ ਮਰਾਸੀਆਂ ਨੂੰ ਕਿ ਜਾਓ ਜਾ ਕੇ ਸਿਰਾ ਕਰਾਓ, ਹੋਰ ਤਾਂ ਕੋਈ ਰਹਿ ਨਹੀਂ ਗਿਆ। ਹਾਂ, ਤੇ ਮਰਾਸੀਆਂ ਦੇ ਥਰੂ ਹੀ ਕੋਸ਼ਿਸ਼ ਹੋ ਕੇ ਸ਼ਾਇਦ ਇਹ ਕਰ ਲੈਣ ਹਾਂ ਸੁਲਾ ਸੁਲਾ, ਲੇਕਿਨ ਹੋਣਾ ਕੁਝ ਨਹੀਂ ਆ। ਇਹਨਾਂ ਦੀ ਕਿੰਨੇ ਸੁਣਨੀ ਆ ਜਿਹਨਾਂ ਦਾ ਆਪਣਾ ਤੇਲ ਪਾਣੀ ਪੂਰਾ ਨਹੀਂ ਹੁੰਦਾ। ਅਤੇ ਉਹਦੇ ਬਾਅਦ ਬਾਬਾ ਜੀ ਫਰਮਾਉਂਦੇ ਨੇ ਵੀ ਇੱਕ ਇਹ ਹਰਾਮ ਦੇ ਤੋਂ ਮੈਨੂੰ ਦੂਜਾ ਹਰਾਮ ਦਾ ਯਾਦ ਆ ਗਿਆ। ਮੈਂ ਕਿਹਾ ਬਾਬਾ ਜੀ ਦੂਜਾ ਕਰ? ਬਾਬਾ ਜੀ ਕਹਿੰਦੇ ਯਾਰ ਇੱਕ ਤਾਂ ਇਹ ਹਰਾਮ ਦਾ ਨਾ ਟਰੰਪ, ਦੂਜਾ ਇੱਕ ਹੋਰ ਹਰਾਮ ਦਾ ਹੈ ਸਾਡੇ ਮੁਲਕ 'ਚ। ਮੈਂ ਕਿਹਾ ਬਾਬਾ ਜੀ ਉਹ ਕੌਣ? ਬਾਬਾ ਜੀ ਕਹਿੰਦੇ ਉਹ ਮਿਰਜ਼ਾ ਜਹੰਨਮੀ। ਮੈਂ ਕਿਹਾ ਯਾਰ ਜੇਲਵੀ। ਬਾਬਾ ਜੀ ਕਹਿੰਦੇ ਇੱਕੋ ਹੀ ਗੱਲ ਹੋ ਗਈ। ਮੈਂ ਕਿਹਾ ਇੱਕੋ ਗੱਲ ਨਹੀਂ ਹੈ, ਜਹੰਨਮੀ ਅਤੇ ਜੇਲਵੀ 'ਚ ਫਰਕ ਹੁੰਦਾ। ਅਤੇ ਬਾਬਾ ਜੀ ਕਹਿੰਦੇ ਬਈ ਦੂਜਾ ਬਹੁਤ ਵੱਡਾ ਹਰਾਮ ਦਾ ਹੈ ਵਾ। ਹਾਂ ਬਈ ਬਾਬਾ ਜੀ ਕਹਿੰਦੇ ਬੜੇ ਬੜੇ ਬੰਦੇ ਬਦਲਦੇ ਦੇਖੇ ਸੀ ਨਾ। ਹਾਂ ਬਈ ਬੰਦੇ ਬਦਲ ਜਾਂਦੇ, ਕੋਈ ਨਹੀਂ, ਜਿਹੜਾ ਨਾਲ ਹਿਸਾਬ ਕਿਤਾਬ ਲਾ ਕੇ ਕੱਲ੍ਹ ਕੁਛ ਹੁੰਦੇ ਅੱਜ। ਲੇਕਿਨ ਬਾਬਾ ਜੀ ਕਹਿੰਦੇ ਜਿੰਨੀ ਤੇਜ਼ੀ ਨਾਲ ਆ ਬਦਲਿਆ ਨਾ। ਮੈਂ ਬਾਬਾ ਜੀ ਕੀ ਮਤਲਬ? ਤੇਰਾ ਮਤਲਬ ਹੈ ਕਿ ਬੜਾ ਅੱਛਾ, ਬੜਾ ਮੁਬੱਲਗ ਬਣ ਕੇ ਬਹਿੰਦਾ ਸੀਗਾ, ਲੋਕਾਂ ਨੂੰ ਅੱਛੀਆਂ ਅੱਛੀਆਂ ਗੱਲਾਂ ਦੱਸਦਾ ਸੀਗਾ, ਆਪਣਾ ਇੱਕ ਆਲਮ ਦੀ ਹੈਸੀਅਤ ਨਾਲ। ਹੈ ਤਾਂ ਨਹੀਂ ਆਲਮ, ਲੇਕਿਨ ਆਲਮ ਦੀ ਹੈਸੀਅਤ ਨਾਲ ਬੈਠ ਕੇ ਲੋਕ ਇਹਦੀ ਗੱਲ ਸੁਣਦੇ ਵੀ ਸੀਗੇ। ਅਤੇ ਉਹਦੇ ਬਾਅਦ ਜਿੱਦਾਂ ਇਹਨੇ ਰੰਗ ਬਦਲ, ਜਿੱਦਾਂ ਇਹ ਪਤਾ ਲੱਗਿਆ ਕਿ ਵੀ ਅਸਲੀ ਬਗੈਰਤ ਲਾਹਨਤੀ ਕਿਰਦਾਰ ਆ, ਇਹ ਕੰਪਨੀ ਦਾ ਆਪਣਾ ਬੰਦਾ ਉਹਨਾਂ ਨੇ ਲਾਂਚ ਕੀਤਾ ਅਤੇ ਉਹ ਇਹਨੂੰ ਨਚਾ ਰਿਹਾ ਸਾਰਾ ਕੰਮ। ਆਹ ਜੇ ਚੇਂਜ ਹੋਇਆ ਜੈਸਾ ਅਸੀਂ ਦੇਖਿਆ। ਬਾਬਾ ਜੀ ਕਹਿੰਦੇ ਇਹ ਚੇਂਜ ਤਾਂ ਹੁਣ ਪੁਰਾਣੀ ਹੋ ਗਈ ਆ। ਨਵੀਂ ਤਬਦੀਲੀ ਜਿਹੜੀ ਆ ਉਹ ਆ ਈਰਾਨ ਮਾਮਲੇ ਦੇ ਵਿੱਚ। ਆ ਬੈਠਾ ਪਹਿਲੇ ਕੀ ਕਹਿੰਦਾ ਸੀਗਾ ईरान ਦੇ ਬਾਰੇ ਤੇ ਹੁਣ ਕੀ ਕਹਿੰਦਾ। ਬਾਬਾ ਜੀ ਕਹਿੰਦੇ ਆ ਜ਼ਰਾ ਸੁਣੋ। अगर ये जंग ना रुकी तो ईरान का ये कुछ छोड़ेंगे नहीं, जिस तरीके से ये पीछे लगे हुए हैं। ईरान में उतनी ताकत नहीं है कि वो इसराइल का या अमेरिका का मुकाबला कर सके। अमेरिका की बात मान लेनी चाहिए और डील कर लेनी चाहिए। अगर आप डील नहीं करेंगे तो आप उनका मुकाबला नहीं कर सकते। उनके वजीर ने बात की, राची साहब ने, उन्होंने कहा हम तो इंतजार कर रहे हैं अमेरिकन का कि अपने फौजी भेजें यहां पे, हम तो इंतजार में बैठे हुए हैं और हमने इस जंग की तैयारी पिछले 40 साल से की हुई है। अमेरिका का इंशाल्लाह वाकयातन कब्रिस्तान बनने जा रहा है ईरान, अगर इन्होंने ये गलती कर ली। वो तो जुबानी कलामी कब्रिस्तान था ना अफगानिस्तान वाला, ओरिजिनल वाला कब्रिस्तान ये बनने वाला है। ओ बल्ले भी तेरे मिर्जे, बल्ले भी तेरे मिर्जे। बई मैं कहना आ देखो मिर्जा, हाँ जी आ कह रहा ਸੀਗਾ ਹੁਣ ਪੰਜੀ ਦੇ ਵਿੱਚ ਕਿ ਬਈ ਆ ईरान ਨੂੰ ਤੇ ਉਹ ਮੇਰਾ ਮਤਲਬ ਚੀਰ ਫਾੜ ਕੇ ਨਿਕਲ ਜਾਏਗਾ। ईरान ਨੂੰ ਚਾਹੀਦਾ ਕਿ ਚੁੱਪ ਕਰਕੇ ਜਿਹੜਾ ਨਾ ਡੀਲ ਕਰ ਲਵੇ। ਹਾਂ ਤੇ ਨਹੀਂ ਤੇ ਬੜਾ ਕੰਮ ਫਲੂਦਾ ਕੱਢ ਕੇ ਰੱਖ ਦੇਗਾ ਅਮਰੀਕਾ। ਹੁਣ ईरान ਨੇ ਅਮਰੀਕਾ ਦਾ ਫਲੂਦਾ ਕੱਢ ਦਿੱਤਾ ਅਤੇ ਹੁਣ ਮਿਰਜ਼ੇ ਦਾ ਆਇਰਨ ਡੂਮ ਜਿਹੜਾ ਸੀਗਾ ਉਹ ਮੁਦੱਲਲ ਹੈ, ਪਤਾ ਨਹੀਂ ਕੀ ਕਹਿੰਦਾ ਯਾਰ, ਜੋ ਵੀ ਆ, ਉਹ ਜਿਹੜਾ ਕਹਿੰਦਾ ਸੀਗਾ ਵੀ ਉਹ ਬਾਬਾ ਆਇਰਨ ਡੂਮ ਜਿਹੜਾ, ਹਾਂ ਉਹ ਜਿਹੜਾ ਨਾ ਬੜੀ ਬਰਕਤਾਂ ਵਾਲਾ, ਉਹ ਕੋਈ ਨਹੀਂ ਇਹ ਕਾਮਯਾਬ ਹੋਣ ਲੱਗਾ, ਹੋਣ ਦੇਣ ਲੱਗਾ ईरान ਨੂੰ ਕਿਤੇ ਵੀ, ਤਾਂ ਸਰੈਂਡਰ ਕਰ ਦੇਵੇ। ਉਹ ਹੁਣ ਜਿਹੜਾ ਇਹਦਾ ਆਇਰਨ ਡੂਮ ਉਹ ਵੀ ਵੜ ਗਿਆ। ਹਾਂ ਜਿੱਦਾਂ ਉਹ ਵੜਿਆ ਉੱਦਾਂ ਨਾਲ ਮਿਰਜ਼ਾ ਵੀ ਉਹਦੇ 'ਚ ਹੀ ਵੜ ਗਿਆ। ਮਿਰਜ਼ਾ ਜਿਹੜਾ ਨਾ ਔਰ ਅੰਦਾਜ਼ਾ ਕਰੋ ਹੁਣ ਜਿਹੜਾ ਨਾ ਮਿਰਜ਼ੇ ਦੀ ਔਕਾਤ ਇੰਨੀ ਰਹਿ ਗਈ ਕਿ ਆਪਣੇ ਉੱਥੇ ਮਸਨਦ ਜੀ ਕਮਰੇ 'ਚ ਬਹਿ ਕੇ ਵੀ ਜਿਹੜਾ ਨਾ ਅਤੇ ਇੰਟਰਵਿਊ 'ਚ ਵੀ ਬੈਠਾ ਹੋਵੇ ਜਾਂ ਕਮਰੇ 'ਚ ਵੀ ਬੈਠਾ ਹੋਵੇ ਅਤੇ ਉਹ ਇਹੀ ਕਹਿੰਦਾ ਰਹਿੰਦਾ ਕਿ ਮੈਂ ਵੱਢ ਲਾਂਗਾ, ਚੁੰਡੀ ਵੱਢਾਂਗਾ ਮੈਂ, ਬਲਕਿ ਚੱਕ ਮਾਰਾਂਗਾ, ਮੈਂ ਚੁੰਡੀ ਕੱਢ ਲਾਂਗਾ, ਮੈਂ ਵੱਢ ਲਾਂਗਾ। ਹਾਂ ਮੈਂ ਕੁੱਤੇ ਵਰਗੀ ਆਦਤ, ਬਿਲਕੁਲ ਕੁੱਤਾ ਹੀ ਹੋ ਗਿਆ, ਯਕੀਨ ਕਰੋ। ਇਹਦੇ ਜ਼ਿਹਨ 'ਚ ਪਤਾ ਨਹੀਂ ਇਹਨੂੰ ਕਿਸੇ ਚੀਜ਼ ਨੇ ਵੱਢਿਆ। ਬਾਬਾ ਜੀ ਕਹਿੰਦੇ ਨਹੀਂ ਇਹਨੂੰ ਕੋਈ ਚੀਜ਼ ਨਹੀਂ ਵੱਢ ਸਕਦੀ, ਇਹ ਵੱਢਦਾ, ਇਹ ਸ਼ੁਰੂ ਤੋਂ ਕੁੱਤਾ ਸੀ ਪਿਆ। ਉਹ ਇਹਦੀ ਖਸਲਤ ਜਿਹੜੀ ਨਾ ਉਹ ਬਾਹਰ ਹੈ। ਹਰ ਦੂਜੀ ਗੱਲ 'ਤੇ ਕਹਿੰਦਾ ਮੈਂ ਵੱਢ ਲਾਂਗਾ, ਬਲਕਿ ਚੱਕ ਮਾਰਾਂਗਾ। ਓਏ 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 ਯਾਰ ਬਿਲਕੁਲ ਕੁੱਤਾ ਹੀ ਹੋ ਗਿਆ। ਉਹ ਸੋਸ਼ਲ ਮੀਡੀਆ ਵਾਲੇ ਉਹ ਤੁਹਾਨੂੰ ਲਵੇ ਮਾਰ ਉਹ ਮਿਰਜ਼ਾ ਚੰਗਾ ਬਣਾ ਮਿਰਜ਼ਾ ਯਾਰ, ਹੁਣ ਤੁਸੀਂ ਕੁੱਤਾ ਬਣਾ ਕੇ ਰੱਖ ਛੱਡਾ। ਉਹ ਬਾਹੂ ਬਾਹੂ ਹੁਣ ਆਇੰਦਾ ਤੁਸੀਂ ਸੁਣੋਗੇ ਬਾਹੂ ਵੀ ਕਰੇਗਾ ਬੈਗ। ਉਹ ਇਹੀ ਜਿਹੀ ਕਹਿ ਰਿਹਾ ਕਿ ਮੈਂ ਵੱਢ ਲਾਂਗਾ। ਹਾਂ ਇੰਟਰਵਿਊ 'ਚ ਬੈਠਾ ਵੀ ਮੈਂ ਵੱਢ ਲਾਂਗਾ ਜੀ, ਚੱਕ ਵੱਢ ਲਾਂਗਾ। ਬਈ ਉਹ ਮੰਨ ਗਿਆ ਕਿ ਕੁੱਤਾ ਹੀ ਹੈ, ਕਿਉਂਕਿ ਆ ਤੁਹਾਨੂੰ ਪਤਾ ਕਿ ਜਾ ਕੇ ਸੁੰਘਦਾ ਰਿਹਾ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਉਹ ਜੇਲ੍ਹ 'ਚ ਜਾ ਕੇ ਤਾਂ ਸੁੰਘਦਾ ਰਿਹਾ ਕਿ ਬਈ ਉਹ ਆਪਣਾ ਜਿਹੜਾ ਹਲਵੇ ਮੰਡੇ ਉਹ ਜਿਹੜੇ ਆਪਣਾ ਉਹ ਦੇਸੀ ਘੀ ਦੀ ਖੁਸ਼ਬੂਆਂ ਪਤਾ ਨਹੀਂ ਕੀ ਸੁੰਘਦਾ ਰਿਹਾ, ਕੀ ਸੁੰਘਾਇਆ ਕੀ ਨਹੀਂ। ਅਤੇ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਕੱਲ੍ਹ ਰਾਤ ਫਿਰ ਹੌਸਪੀਟਲ ਲੈ ਕੇ ਗਏ ਮੁਰਸ਼ਦ ਨੂੰ, ਅਤੇ ਚੁੱਪ ਚਪੀਤੇ ਖਾਮੋਸ਼ੀ ਨਾਲ ਇੰਜੈਕਸ਼ਨ ਲਵਾ ਦਿੱਤਾ ਅੱਖ ਦੇ ਵਿੱਚ। ਅਤੇ ਸਾਨੂੰ ਕੁਛ ਨਹੀਂ ਪਤਾ ਕੀ ਹਾਲ ਹੈ ਕੀ ਨਹੀਂ। ਉਹ ਬਿਲਕੁਲ ਨੋਰਮਲਾਈਜ਼ ਕਰਕੇ ਰੱਖ ਦਿੱਤਾ ਵੇ ਹੁਣ ਕਿ ਜੀ ਕਿਸੇ ਦੀ ਕੋਈ ਮੁਲਾਕਾਤ ਨਹੀਂ। ਬਈ ਉਹ ਕਹਿੰਦੇ ਨੇ ਚਿੱਤ ਵੀ ਸਾਡੀ, ਪਾਰਟੀ ਵੀ ਸਾਡੀ, ਸਾਡਾ ਇੱਥੇ ਹੁਕਮ ਚੱਲਦਾ, ਸਾਡੇ ਅੱਗੇ ਇੱਥੇ ਕੋਈ ਬੋਲ ਨਹੀਂ ਸਕਦਾ, ਅਸੀਂ ਜੋ ਮਰਜ਼ੀ ਕਰੀਏ।
ਤੁਹਾਨੂੰ ਕੋਈ ਅਸੀਂ ਖਬਰ ਨਹੀਂ ਲੱਗਣ ਦੇਵਾਂਗੇ। ਤੇ ਖੈਰ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਜਿਹੜੇ ਅੱਖ ਦੇ ਉਹ ਠੀਕ ਨਹੀਂ ਆ, ਤੀਸਰਾ ਇੰਜੈਕਸ਼ਨ ਲੱਗਿਆ, ਲੇਕਿਨ ਪੋਜੀਸ਼ਨ ਕੀ ਆ ਕਿਸੇ ਨੂੰ ਕੋਈ ਪਤਾ, ਕੋਈ ਖਬਰ ਨਹੀਂ ਗਈ, ਕਿਉਂਕਿ ਉਹ ਬਾਹਰ ਆਉਣ ਨਹੀਂ ਦਿੰਦੇ। ਤੇ ਇਹ ਖਬਰ ਆਈ ਹੈ ਕਿ ਮੁਰਸ਼ਦ ਨੇ ਆਪਣੇ ਬੇਟਿਆਂ ਨਾਲ ਗੱਲ ਕੀਤੀ ਹੈ, ਉੱਥੋਂ ਜਿਹੜਾ ਨਾ ਖਬਰ ਆਈ ਹੈ ਕਿ ਭਈ ਆ ਅਦਾਲਤ ਤੇ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਕਿਹਾ ਕਿ ਇਹ ਬੇਗੈਰਤ ਬੇਸ਼ਰਮ ਨੇ, ਪੂਰੀ ਅਦਾਲਤ ਕੰਪਰੋਮਾਈਜ਼ ਹੋਈ ਪਈ ਆ ਯਰਗਮਾਲ ਅਦਾਲਤ ਬਣੀ ਹੋਈ ਹੈ, ਸਾਰੀਆਂ ਦੀ ਸਾਰੀ, ਇਹਨਾਂ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ। ਹੁਣ ਇਹ ਮੁਰਸ਼ਦ ਨੂੰ ਪਤਾ ਜੇਲ੍ਹ 'ਚ ਬੈਠੇ ਵੀ ਇਹਨਾਂ ਦੇ, ਸਾਨੂੰ ਸਾਰਿਆਂ ਨੂੰ ਪਤਾ ਕਿ ਵੀ ਇਹਨਾਂ ਚੱਠੂ ਬੱਟੇ ਜਿਹੜੇ 26ਵੀਂ 27ਵੀਂ ਆਈਨੀ ਤਰਮੀਮ ਤੋਂ ਬਾਅਦ ਜਿਹੜੀ ਬਗੈਰਤੀ ਬੇਸ਼ਰਮੀ ਕੀਤੀ ਗਈ ਹੈ ਇੱਥੇ, ਬਈ ਇਹ ਕਾਹਦਾ ਇਨਸਾਫ ਦੇ ਸਕਦੀਆਂ ਅਦਾਲਤਾਂ? ਇਹ ਕੋਈ ਇਨਸਾਫ ਨਹੀਂ ਦੇ ਸਕਦੀਆਂ ਇੱਥੇ। ਲੇਕਿਨ ਜੇ ਕਿਸੇ ਨੂੰ ਅਦਾਲਤਾਂ 'ਤੇ ਯਕੀਨ ਆ ਜੇ ਤੀਕਰ ਵੀ, ਉਹ ਆ ਸੁਹੇਲ ਅਫਰੀਦੀ ਆ, ਜਿਹਦੇ ਕੋਲ ਬੜੀਆਂ ਉਮੀਦਾਂ ਸੀਗੀਆਂ ਕਿ ਬਈ ਇਹ ਨਿਕਲੂਗਾ, ਇਹ ਇਮਰਾਨ ਅਹਿਮਦ ਖਾਨ ਨਿਆਜ਼ੀ ਵਾਸਤੇ ਉਹ ਬਈ ਕੋਈ ਤਹਿਰੀਕ ਸ਼ੁਰੂ ਕਰੇਗਾ, ਮਜ਼ਾਹਮਤ ਕਰੇਗਾ। ਲੇਕਿਨ ਉਹ ਜਾ ਕੇ ਅਸੀਂ ਦੇਖਿਆ, ਦੇਖਤੀ ਆਂਖੋਂ ਸੁਣਤੇ ਕਾਨੋਂ ਨੇ ਸਾਰਾ ਕੁਝ ਦੇਖਿਆ ਕਿ ਵੀ ਜਾ ਕੇ ਅਦਾਲਤ ਦੇ ਬਾਹਰ ਬਹਿ ਕੇ ਧਰਨਾ ਦੇਣ ਰਿਹਾ ਉੱਥੇ। अब बंदा पूछे यार आ की हो रहा बई, तेरा लीडर कही जा रहा कि इत्थों कोई तवक्को नहीं इंसाफ दी, तू उत्थे जाके धरने दे जा रहे, उत्थे जाके अदालतां च पटिशनां करी जा रहे हो। काहदियां पटिशनां काहदे? बई एहतजाज एहतजाज और एहतजाज। हुण कह रहा कि बई असीं जिहड़ा ना हुण शुरू करन लगे हाँ एहतजाज, हाँ जो भी होएगा खान की रिहाई असीं कुछ भी कर जावांगे। लेकिन गल्लां बात ने इदां दीयां बड़कां गंडापुर भी बथेरियां मार गया। बई हुण बड़कां नहीं करके दिखा ना, कोई ऐलान कर, दस, क्योंकि आवाम जी है सारी वो यकीन करो भेड़ बकरियां ने, वो भी सारे वो आपे नहीं निकलते आवाम। उन्होंने भी कोई गडरिया चाहिए, कोई चरवाहा चाहिए जो अगे होके ऐलान करे, वो पिछे निकले। वो चरवाही सारे जड़े ना वो कंप्रोमाइज़ होए पे, हाँ वो डरे पे आ, पता नहीं की है की नहीं है। बाबा जी कहते मैंने तो लगता यही भी कोई फिल्म होनी है। हो सकता की किया जा सकता, क्योंकि जिन्ना जोशो खराश नाल ही बह जाता एकदम। हुण फिर काम चुक रहा, हाँ जे तो काम चुक दे, हाँ फिर तो गल ठीक है भी, हाँ फिर तो आवाम भी साथ देगी, सारे साथ देंगे। इमरान अहमद खान नियाजी की रिहाई बहुत ज़रूरी है, अशद ज़रूरी है। लेकिन जे फिर झग मंगो बह गया तो बस फिर आखिरी मौका होना, फिर ये बाद कभी उठ नहीं होना देखो बगैरती बेशर्मी। लेकिन खैर वो अपना जरा मिर्ज़ा वो सूंघन की सलाहियत का जरा माहर आ बगैरत बेशरम, वो हुण जनाब देखो कितना बदल गया। हुण वो कह रहा कि जी अपना देखिया फिर ईरान ने तुन के रख दिता। हुण बंदा पूछे मिर्जे तेनू लगे मौला, हो किसी एक जगह तो ठहर भी जाया कर बगैरता बेशर्मा लांतिया हराम दिया। बाबा जी कहते मैं तेन क्या कि एक ट्रंप हराम दा, दूजा मिर्जा भी बड़ा बड़ा हराम दा, हाँ ये भी एक्सपोज हो गया, ये भी बात नहीं। मैं कहा बाबा जी है मिर्जे का कोई इलाज दसो। बाबा जी कहते कि मिर्जे का ब्याह ट्रंप ना कर दो। मैं कहा बाबा जी मिर्जा वो थोड़ी है। बाबे कहते वही है, यकीन करो जिदा की खसरत हुई पई ना कि मैं वड लांगा, हर गल ते कहंदा मैं वड लांगा। बाबा जी कहते वही नवाबी किस्म का बंदा ते इन्हां दी चंगी दोनों हरामजादे मिल बैठणगे, इन्हां दी चंगी मिल गई। मैं बाबा जी जे अगो ट्रंप भी नवाब होया ते फिर की होएगा? बाबा जी कहता बस फिर की होना, फिर दोनों मिलकर चप्पू चलाया करेंगे। लगी समझ।